फरीदा ऐसा हो रहो जैसा कख मसीत ਉਹਨੂੰ ਪੈਰਾਂ ਹੇਠ ਲਤਾੜੀਏ ਉਹ ਕਦੀ ਨਾ ਛੋੜੇ ਪ੍ਰੀਤ ਖਾਂਦੀ ਛੋਲੇ ਹਾਂਜੀ, ਤੇ ਡਕਾਰ ਬਦਾਮਾਂ ਦੇ। ਇਹ ਉਹਨਾਂ ਲੋਕਾਂ ਬਾਰੇ, ਉਹਨਾਂ ਲੋਕਾਂ ਦੀ ਨਿੰਦਿਆ ਕਰਨ ਲਈ ਖਾਨ ਹੈ ਕਿ ਜਿਹੜੇ ਮਤਲਬ ਝੂਠੇ ਵਿਖਾਵੇ, ਫੋਕੇ ਵਿਖਾਵੇ ਕਰਦੇ ਫਿਰਦੇ ਨੇ। ਮੁਰਦੇ ਤੇ 100 ਮਣ ਮਿੱਟੀ ਪਾਓ ਹਾਂਜੀ, ਜਾਂ 1000 ਮਣ ਇੱਕ ਬਰਾਬਰ ਹੈ। ਜਿਉਂਦੇ ਦੀ ਇੱਜ਼ਤ ਨਾ ਕਰਨੀ, ਜਿਉਂਦੇ ਨੂੰ ਟੁੱਕਰ ਵੀ ਵੇਲੇ ਸਿਰ ਨਾ ਦੇਣਾ, ਤੇ ਮੋਇਆ ਆਖਣਾ ਮੇਰੇ ਪਿਓ ਦੀ ਐਡਾ ਵੱਡਾ ਢੇਰ ਬਣਾਇਆ ਸਾਹਮਣੇ ਕਈਆਂ ਮਾਰ ਮਾਰ ਕੇ, ਉਹਦਾ ਉਹਨੂੰ ਕੀ ਫਾਇਦਾ ਜੀ? ਹਾਂਜੀ, ਤੋ ਫਾਇਦਾ ਤੇ ਤਾਂ ਸੀ ਕਿ ਉਹਦੀ ਜਿਉਂਦੇ ਹੁੰਦਿਆਂ ਉਹਦੀ ਇੱਜ਼ਤ ਕਰ ਦਿਓ, ਉਹਨੂੰ ਰਾਜ਼ੀ ਕਰ ਦਿਓ। ਹਾਂਜੀ, ਉਹ ਤੁਹਾਡੇ ਵੱਲੋਂ ਖੁਸ਼ ਜਾਂਦਾ। ਆਈ ਤੇ ਰੋਜ਼ੀ, ਨਹੀਂ ਤੇ ਰੋਜ਼ਾ। ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਜਿਹੜੇ ਤਵੱਕਲ ਕਰਨ ਵਾਲੇ ਬੰਦੇ ਨੇ ਨਾ, ਵਾਹ ਵਾਹ, ਅੱਲਾ ਸੋਹਣੇ ਤੇ ਧਿਆਨ ਰੱਖਣ ਵਾਲੇ, ਜੀ ਜੀ, ਤੇ ਉਹ ਹੱਕ ਲਾਲ ਦੀ ਮਿਹਨਤ ਕਰਦੇ ਰਹਿੰਦੇ ਨੇ ਤੇ ਉਹ ਅੱਲਾ ਵੱਲ ਧਿਆਨ ਰੱਖਦੇ ਨੇ। ਤੇ ਜੇ ਉਹਨਾਂ ਦੀ ਮਤਲਬ ਇਹ ਕਿ ਉਹ ਆ ਗਈ ਕੋਈ ਸ਼ੈ ਉਹਨਾਂ ਦੇ ਕੋਲ, ਤੇ ਉਹ ਸਬਰ ਸ਼ੁਕਰ ਕਰਕੇ ਤੇ ਉਹਨੂੰ ਰੋਜ਼ੀ ਅੱਲਾ ਵੱਲੋਂ ਦਿੱਤੀ ਸਮਝ ਕੇ ਖਾ ਲੈਂਦੇ ਨੇ। नहमदहू व नुसल्ली अला रसूलिहिल करीम। औज़ु बिल्लाहि समील अलीम मिनश शैतानिर रजीम। बिस्मिल्लाहिर रहमानिर रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਹਿਬੋ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸ਼ਹਿਰ ਕਸਤਨਤੁਨੀਆ, ਜਿਹਦਾ ਕਿ ਕਦੀ ਮਾਜ਼ੀ ਦੇ ਵਿੱਚ ਨਾਂ ਬਾਜ਼ੰਤੀਨ ਵੀ ਰਿਹਾ ਹੈ, ਫਿਰ ਇਹਦਾ ਨਾਂ ਕਸਤਨਤੁਨੀਆ ਹੋ ਗਿਆ। ਅੱਜ ਕੱਲ ਇਹਨੂੰ ਅਸਤੰਬੋਲ ਆਖਦੇ ਨੇ। ਇਹਦੀ ਬੰਦਰਗਾਹ ਦੇ ਉੱਤੇ ਪੁਰਾਣੇ ਵਕਤਾਂ ਦੀ ਬਾਤ ਹੈ, ਰਵਾਇਤ ਕੀਤੀ ਜਾਂਦੀ ਹੈ ਕਿ ਇੱਕ ਦਫਾ ਇੱਕ ਬੜਾ ਹੀ ਖੁਸ਼ ਸ਼ਕਲ, खुश पोश, खुश गुफ्तार, खुश इखलाक नौजवान आके उतरिया। प्यारिओ, जिदी निगाह उहदे चेहरे वल पैंदी सी, उहदा हुसन वेख के उहदे ते फरेफ्ता हो जांदा सी। जेड़ा प्यारिओ उस नौजवान दे नाल गलबात करदा सी, उहदा आला इखलाक, उहदी खुश गुफ्तारी तो मुतासर हो जाता सी। उस नौजवान ने लोकां नूं पुछया भी इत्थे करीब कोई मस्जिद है, ते सारे ही उहनूं दस्सण वास्ते नाल टुर पे कि आओ जनाब, असी तुहानूं दस्सने आ कित्थे मस्जिद है। यानी उहदी शख्सियत दा सहर सी। अल्लाह पाक ने उहनूं अजिहा बनाया होया सी प्यारिओ, जेड़ा उहदे वल वेखदा सी ਉਹਦੇ ਤੇ ਫਰੇਫਤਾ ਹੋ ਜਾਂਦਾ ਸੀ, ਉਹਦਾ ਆਸ਼ਕ ਹੋ ਜਾਂਦਾ ਸੀ, ਉਹਦੇ ਮਗਰ ਟੁਰ ਪੈਂਦਾ ਸੀ।
ਬਹਰਹਾਲ ਜਿਸ ਵੇਲੇ ਉਹ ਮਸਜਿਦ ਦੇ ਵਿੱਚ ਪੁੱਜਿਆ ਤੇ ਪਿਆਰਿਓ ਜਾ ਕੇ ਉੱਥੇ ਉਹਨੇ ਵੁਜ਼ੂ ਕੀਤਾ, ਨਮਾਜ਼ ਦਾ ਵਕਤ ਸੀ, ਜਮਾਤ ਦੇ ਵਿੱਚ ਜਾ ਕੇ ਰਲਿਆ, ਜਮਾਤ ਅਦਾ ਕਰਨ ਤੋਂ ਬਾਅਦ ਉਹ ਬੈਠਾ ਹੋਇਆ ਸੀ, ਦਰੂਦੋ ਅਸਤਗਫਾਰ ਪੜ੍ਹ ਰਿਹਾ ਸੀ। ਇਮਾਮ ਸਾਹਿਬ ਦੀ ਨਿਗਾਹ ਉਹਦੇ ਚਿਹਰੇ ਤੇ ਪਈ ਤੇ ਉਹ ਵੀ ਉਹਨੂੰ ਬੁਲਾਉਣ ਤੋਂ ਬਿਨਾਂ ਨਾ ਰਹਿ ਸਕੇ। ਆ ਕੇ ਆਪਣੇ ਇਮਾਮਤ ਵਾਲੇ ਮੁਸੱਲਾ ਤੋਂ ਉੱਠ ਕੇ ਤੇ ਉਹਦੇ ਕੋਲ ਆ ਕੇ ਬਹਿ ਗਏ। ਉਹਨੂੰ ਉਹਦਾ ਹਾਲ ਅਹਵਾਲ ਪੁੱਛਣ ਲੱਗ ਪਏ। ਉਹਨੇ ਦੱਸਿਆ ਵੀ ਮੈਂ ਮੁਸਾਫਿਰ ਹਾਂ, ਹੁਣੇ ਹੀ ਆ ਕੇ ਅਸਤੰਬੋਲ ਦੀ ਬੰਦਰਗਾਹ ਦੇ ਉੱਤੇ ਇੱਥੇ ਉਤਰਿਆ ਵਾਂ ਤੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਆਇਆ ਵਾਂ, ਕੋਈ ਕੰਮ ਮੈਨੂੰ ਲੱਭ ਜਾਏ। ਮੇਰਾ ਕੰਮ ਕੋਈ ਨਹੀਂ ਤੇ ਇੱਥੇ ਕੋਈ ਕੰਮ ਦੀ, ਕੋਈ ਨੌਕਰੀ ਦੀ ਤਲਾਸ਼ ਦੇ ਵਿੱਚ ਆਇਆ ਵਾਂ। ਅਰਜ਼ ਕੀਤੀ ਹੈ ਸਾਹਿਬੋ ਮੈਂ ਤੁਹਾਡੇ ਹਜ਼ੂਰ ਕਿ ਉਹਦੀ ਸ਼ਖਸੀਅਤ ਦਾ ਸਹਿਰ ਅਜਿਹਾ ਸੀ ਕਿ ਇਮਾਮ ਸਾਹਿਬ ਨੇ ਵੀ ਉਹਨੂੰ ਆਖਿਆ ਕਿ ਜਿੰਨੀ ਦੇਰ ਤੁਹਾਨੂੰ ਕੋਈ ਕੰਮ ਨਹੀਂ ਲੱਭਦਾ, ਤੁਸੀਂ ਮਸਜਿਦ ਦੇ ਵਿੱਚ ਹੀ ਕਿਆਮ ਕਰੋ। ਤੇ ਘਰੋਂ ਜਾ ਕੇ ਉਹਦੇ ਖਾਣ ਪੀਣ ਦੇ ਵਾਸਤੇ ਵੀ ਕੁਝ ਇਹਤਮਾਮ ਕਰਕੇ ਲੈ ਕੇ ਆਏ, ਲਿਆ ਕੇ ਉਹਦੇ ਅੱਗੇ ਰੱਖਿਆ। ਉਹਨੂੰ ਆਖਿਆ ਇਹ ਖਾਓ, ਜੋ ਕੁਝ ਹਾਜ਼ਰ ਹੈ ਤਨਾਵਲ ਫਰਮਾਓ, ਤੇ ਤੁਸੀਂ ਜਿੰਨੇ ਦਿਨ ਤੁਹਾਨੂੰ ਕੋਈ ਕੰਮ ਕਾਜ ਨਹੀਂ ਲੱਭਦਾ, ਤੁਸੀਂ ਇੱਥੇ ਮਸਜਿਦ ਦੇ ਵਿੱਚ ਹੀ ਇੱਕ ਹੁਜਰਾ ਮੈਂ ਤੁਹਾਨੂੰ ਦੇ ਦੇਣਾ ਤੇ ਉੱਥੇ ਹੀ ਕਿਆਮ ਕਰੋ। ਪਿਆਰਿਓ, ਉਹ ਬੜਾ ਹੀ ਖੁਸ਼ ਇਖਲਾਕ ਨੌਜਵਾਨ ਸੀ। ਉਹਨੇ ਬੜਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਹੁਜਰੇ ਦੇ ਵਿੱਚ ਜਾ ਕੇ, ਜਿਹੜਾ ਕਿ ਇਮਾਮ ਸਾਹਿਬ ਨੇ ਉਹਨੂੰ ਵਿਖਾਇਆ ਸੀ, ਉੱਥੇ ਉਹਨੇ ਆਪਣਾ ਛੋਟਾ ਮੋਟਾ ਸਾਮਾਨ ਜਿਹੜਾ ਉਹਦੇ ਨਾਲ ਸੀ ਰੱਖਿਆ ਤੇ ਉੱਥੇ ਰਹਿਣ ਲੱਗ ਪਿਆ। ਪਿਆਰਿਓ, ਉਹਨੇ ਨਮਾਜ਼ ਪੜ੍ਹਨੀ, ਜਿਸ ਵੇਲੇ ਫਾਰਗ ਵਕਤ ਹੋਣਾ ਤੇ ਉਹਨੇ ਕੁਰਾਨ ਪਾਕ ਦੀ ਤਲਾਵਤ ਕਰਨੀ। ਜਿਹੜੇ ਅਹਬਾਬ ਆਉਣੇ ਮਸਜਿਦ ਦੇ ਵਿੱਚ ਨਮਾਜ਼ ਦੀ ਅਦਾਇਗੀ ਦੇ ਵਾਸਤੇ, ਉਹਨਾਂ ਉਹਦੇ ਨਾਲ ਗੱਲਬਾਤ ਕਰਨੀ ਤੇ ਉਹਨੇ ਹਰ ਇੱਕ ਦੇ ਅੱਗੇ ਇਹ ਵੀ ਦਰਖਾਸਤ ਕਰਨੀ ਕਿ ਮੈਨੂੰ ਕੋਈ ਕੰਮ ਕਾਜ ਲੱਭ ਕੇ ਦਿਓ। ਦੂਸਰਾ ਤੀਸਰਾ ਦਿਨ ਸੀ ਮਸਜਿਦ ਦੇ ਵਿੱਚ ਉਹਨੂੰ ਕਿਆਮ ਪਜ਼ੀਰ ਹੋਇਆ ਤੇ ਇੱਕ ਦਿਨ ਮੌਲਵੀ ਸਾਹਿਬ ਉਹਨੂੰ ਆਖਣ ਲੱਗੇ ਕਿ ਨੌਜਵਾਨ ਹੈ ਤੇ ਤੂੰ ਫਾਰਗ ਹੀ ਹੈ ਤੇ ਕੋਈ ਕੰਮ ਤੇ ਹਾਲੇ ਤੈਨੂੰ ਨਹੀਂ ਲੱਭਦਾ ਪਿਆ, ਤੇ ਅੱਲਾਹ ਪਾਕ ਦੇ ਘਰ ਦੇ ਵਿੱਚ ਤੂੰ ਮੁਕੀਮ ਹੈ ਤੇ ਅੱਲਾਹ ਪਾਕ ਦਾ ਮੈਨੂੰ ਬੜਾ ਹੀ ਪਿਆਰਾ ਤੇ ਨੇਕ ਬੰਦਾ ਵੀ ਜਾਪਣਾ ਹੈ, ਕਿਉਂਕਿ ਕਦੀ ਤੂੰ ਨਮਾਜ਼ ਵੱਲੋਂ ਕੁਤਾਹੀ ਨਹੀਂ ਕੀਤੀ, ਕੁਰਾਨ ਪਾਕ ਦੀ ਤਲਾਵਤ ਬਾਕਾਇਦਗੀ ਦੇ ਨਾਲ ਕਰਨਾ ਹੈ, ਔਰਾਦੋ ਵਜ਼ਾਇਫ ਜਿਹੜੇ ਨੇ ਉਹ ਤੂੰ ਪੜ੍ਹਨਾ ਹੈ, ਤੇ ਇੱਕ ਛੋਟਾ ਜਿਹਾ ਕੰਮ ਤੇ ਕਰ, ਜਿੱਥੇ ਇੰਨੀਆਂ ਨੇਕੀਆਂ ਕਰਨਾ ਹੈ ਉੱਥੇ ਅੱਜ ਮਸਜਿਦ ਦੇ ਵਿੱਚ ਵੀ ਜ਼ਰਾ ਸਫਾਈ ਕਰ ਦੇ। ਕੂੜਾ ਕਰਕਟ ਜਿਹੜਾ ਹੈ ਮਸਜਿਦ ਦੇ ਵਿੱਚ, ਉਹਨੂੰ ਗੰਦ-ਵੰਦ ਜਿਹੜਾ ਕੋਈ ਹੈ ਤੈਨੂੰ ਦਿਸੇਗਾ ਤੇ ਉਹਨੂੰ ਸਾਫ਼ ਕਰ ਗਏ ਤੇ ਮਸਜਿਦ ਦੀ ਸਫਾਈ ਦਾ ਕੰਮ ਕਰਦੇ। ਹੈ ਤੇ ਤੂੰ ਫਾਰਗ ਹੀ ਹੈ ਤੇ ਇਹ ਨੇਕੀ ਦਾ ਵੀ ਕੰਮ ਹੈ, ਤੇ ਮੈਂ ਦੇਖਿਆ ਕਿ ਤੂੰ ਹਮਾ ਵਕਤ ਨੇਕੀ ਦਾ ਮੁਤਲਾਸ਼ੀ ਰਹਿਣਾ ਹੈ, ਲੱਭਦਾ ਰਹਿਣਾ ਹੈ, ਨੇਕੀ ਦੀ ਕੋਈ ਵੀ ਗੱਲ ਹੋਵੇ ਤੇ ਪੁੱਜ ਕੇ ਭੱਜ ਕੇ ਕਰਨਾ ਹੈ। ਉਹ 2-3 ਦਿਨ ਦਾ ਮਸਜਿਦ ਦੇ ਵਿੱਚ ਜੋ ਰਹਿ ਰਿਹਾ ਸੀ ਪਿਆਰਿਓ, ਤੇ ਮੌਲਵੀ ਸਾਹਿਬ ਉਹਦੀ ਹਰਕਤ ਤੇ ਸਕਨਾਤ ਦਾ ਮੁਤਾਲਿਆ ਕਰ ਰਹੇ ਸਨ। ਸਾਹਿਬ, ਉਹ ਮੌਲਵੀ ਸਾਹਿਬ ਉਹਦੀ ਇਹ ਡਿਊਟੀ ਲਾ ਕੇ ਮਸਜਿਦ ਦੀ ਸਫਾਈ ਵਾਲੀ ਤੇ ਚਲੇ ਗਏ, ਆਪਣੇ ਘਰ ਤਸ਼ਰੀਫ ਲੈ ਗਏ। ਵਾਪਸ ਆਏ ਤੇ ਅਗਲੀ ਨਮਾਜ਼ ਦੇ ਵਿੱਚ ਉਹ ਨੌਜਵਾਨ ਮੌਲਵੀ ਸਾਹਿਬ ਨੂੰ ਨਾ ਦਿਸਿਆ, ਉਹ ਗਾਇਬ ਹੋ ਗਿਆ ਮਸਜਿਦ ਦੇ ਵਿੱਚੋਂ। ਆਪਣਾ ਸਮਾਨ ਜਿਹੜਾ ਕੋ ਥੋੜਾ ਬਹੁਤਾ ਉਹਦੀ ਬੁਚਕੀ ਹੈ ਸੀ ਉਹਨੇ ਚੁੱਕੀ ਤੇ ਨਿਕਲ ਗਿਆ ਮਸਜਿਦ ਤੋਂ। ਕੋਈ 2-4-5 ਦਿਨ ਦੇ ਬਾਅਦ ਮਸਜਿਦ ਦੇ ਵਿੱਚੋਂ ਮੌਲਵੀ ਸਾਹਿਬ ਨਿਕਲੇ, ਕੁਛ ਉਹਨਾਂ ਨੇ ਕੁਛ ਖਰੀਦਦਾਰੀ ਕਰਨੀ ਸੀ ਤੇ ਉਹ ਬਾਜ਼ਾਰ ਵੱਲ ਗਏ ਤੇ ਅਸਤੰਬੋਲ ਦੇ ਮੇਨ ਜਿਹੜਾ ਬਾਜ਼ਾਰ ਸੀ ਉਹਦੇ ਵਿੱਚ ਇੱਕ ਦੁਕਾਨ ਦੇ ਬਾਹਰ ਉਹ ਨੌਜਵਾਨ ਖੜਾ ਮੌਲਵੀ ਸਾਹਿਬ ਨੂੰ ਨਜ਼ਰ ਆ ਗਿਆ। ਮੌਲਵੀ ਸਾਹਿਬ ਉਹਨੂੰ ਆਖਿਆ ਕਿ ਯਾਰ, ਕੋਈ ਏਡਾ ਵੱਡਾ ਮੈਂ ਤੈਨੂੰ ਕੋਈ ਵਿਗਾਰ ਜਾਂ ਫਟੀਕ ਤੇ ਨਹੀਂ ਸੀ ਪਾਈ, ਤੈਨੂੰ ਇਹ ਹੀ ਕਿਹਾ ਸੀ ਕਿ ਤੂੰ ਫਾਰਗ ਹੈ ਤੇ ਵਿਹਲਾ ਹੈ ਤੇ ਮਸਜਿਦ ਦੀ ਜ਼ਰਾ ਸਫਾਈ ਕਰ ਛੱਡ, ਨੇਕੀ ਦਾ ਕੰਮ ਸੀ। ਤੂੰ ਤੇ ਐਸਾ ਗਾਇਬ ਹੋਇਆ ਉਦੋਂ ਦਾ, ਤੂੰ ਪਰਤ ਕੇ ਮਸੀਤੇ ਹੀ ਨਹੀਂ ਵੜਿਆ ਤੇ ਕਿੱਥੇ ਗਾਇਬ ਹੋ ਗਏ।
ਤੂੰ ਤੇ ਬੜੀ ਨਾਅਹਿਲੀ ਔਰ ਕੰਮ ਚੋਰੀ ਦਾ ਮੁਜ਼ਾਹਿਰਾ ਕੀਤਾ, ਮੈਨੂੰ ਇੰਝ ਜਾਪਦਾ ਕਿ ਤੂੰ ਕੋਈ ਵੀ ਕੰਮ ਨਹੀਂ ਕਰ ਸਕਦਾ। ਪਿਆਰਿਓ, ਉਹ ਨੌਜਵਾਨ ਜਿਹੜਾ ਨਾ ਜੀ, ਉਹ ਮੌਲਵੀ ਸਾਹਿਬ ਦੇ ਸਾਹਮਣੇ ਦਸਤ-ਬਸਤਾ ਖਲੋਤਾ ਸੀ। ਬੜਾ ਤੁਹਾਨੂੰ ਦੱਸਿਆ ਖੁਸ਼ ਇਖਲਾਕ, ਬਾ-ਕਿਰਦਾਰ ਨੌਜਵਾਨ ਸੀ। ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਜਾਰੀ ਹੋ ਗਏ। ਉਹਨੇ ਆਖਿਆ, ਹਜ਼ੂਰ ਤੁਸੀਂ ਮਸਜਿਦ ਦੀ ਸਫਾਈ ਵਾਲੀ ਡਿਊਟੀ ਲਾ ਕੇ ਜਦੋਂ ਚਲੇ ਗਏ ਸੋ ਆਪਣੇ ਘਰ, ਤੇ ਮੈਂ ਅੱਲਾਹ ਪਾਕ ਦੇ ਸਾਰੇ ਘਰ ਦਾ ਕੋਨਾ-ਕੋਨਾ ਵੇਖਿਆ, ਚਾਖਿਆ। ਮੈਨੂੰ ਕਿਧਰੇ ਕੋਈ ਐਸੀ ਚੀਜ਼ ਜਿਹੜੀ ਕਿ ਕੂੜਾ ਜਾਂ ਗੰਦਗੀ ਦੇ ਵਿੱਚ ਸ਼ੁਮਾਰ ਹੁੰਦੀ ਹੈ, ਮੈਨੂੰ ਨਜ਼ਰ ਨਾ ਆਈ। ਜਿਸ ਵੇਲੇ ਮੈਨੂੰ ਕਿਸੇ ਪਾਸੇ ਕੋਈ ਐਸੀ ਚੀਜ਼ ਨਜ਼ਰ ਆਈ ਨਹੀਂ ਜਿਹਨੂੰ ਮੈਂ ਗੰਦ ਸਮਝਦਾ ਜਾਂ ਕੂੜਾ ਕਰਕਟ ਸਮਝਦਾ, ਤੇ ਬਿਲ ਆਖਰ ਮੈਂ ਸੋਚਿਆ ਕਿ ਮੇਰੇ ਤੋਂ ਜ਼ਿਆਦਾ ਗੰਦ ਜਾਂ ਕੂੜਾ ਜਿਹੜਾ ਨਾ ਜੀ, ਉਹ ਮਸਜਿਦ ਦੇ ਵਿੱਚ ਕੋਈ ਨਹੀਂ ਹੋ ਸਕਦਾ, ਕਿਉਂਕਿ ਮੈਂ ਵੀ ਇੱਕ ਗੁਨਾਹਗਾਰ ਆਦਮੀ ਆ, ਪਾਪੀ ਆ। ਤੇ ਮੈਂ ਆਪਣੇ ਆਪ ਤੋਂ ਹੀ ਫਿਰ ਮਸਜਿਦ ਨੂੰ ਪਾਕ ਕਰ ਦਿੱਤਾ। ਮੈਂ ਕਿਹਾ ਕਿ ਅੱਲਾਹ ਪਾਕ ਦੇ ਘਰ ਦੇ ਵਿੱਚ ਮੈਂ ਹੀ ਸ਼ਾਇਦ ਅਜਿਹਾ ਪਾਪੀ ਆ ਕਿ ਜਿਹਨੂੰ ਮੌਲਵੀ ਸਾਹਿਬ ਨੇ ਕੂੜਾ ਕਰਕਟ ਆਖਿਆ। ਤੇ ਜਿਸ ਵੇਲੇ ਇਹ ਗੱਲ ਮੇਰੀ ਸਮਝ ਵਿੱਚ ਆਈ, ਤੇ ਮੈਂ ਆਪਣਾ ਸਮਾਨ ਚੁੱਕ ਕੇ ਮਸੀਤੋਂ ਬਾਹਰ ਆ ਗਿਆ, ਕਿਉਂਕਿ ਪੂਰੀ ਮਸਜਿਦ ਦੇ ਵਿੱਚ ਮੈਨੂੰ ਕਿਧਰੇ ਕੋਈ ਗੰਦਗੀ, ਕੋਈ ਕੂੜਾ ਕਰਕਟ ਨਜ਼ਰ ਹੀ ਨਹੀਂ ਸੀ ਆਇਆ। ਤੇ ਮੈਂ ਆਪਣੀ ਜ਼ਾਤ ਨੂੰ ਹੀ, ਆਪਣੀ ਮਸਜਿਦ ਨੂੰ ਆਪਣੀ ਜ਼ਾਤ ਤੋਂ ਹੀ ਪਾਕ ਕਰ ਦਿੱਤਾ। ਮੈਂ ਕਿਹਾ ਅੱਲਾਹ ਪਾਕ ਦੇ ਘਰ ਵਿੱਚ ਸ਼ਾਇਦ ਮੈਂ ਹੀ ਪਾਪੀ ਗੁਨਾਹਗਾਰ ਜਿਹੜਾ ਵਾ, ਮੈਂ ਹੀ ਨਾ ਕੂੜਾ ਕਰਕਟ ਹੋਵਾਂ। ਪਿਆਰਿਓ, ਉਸ ਨੌਜਵਾਨ ਦੀਆਂ ਅੱਖੀਆਂ ਦੇ ਵਿੱਚੋਂ ਅਥਰੂ ਜਾਰੀ ਸਨ, ਤੇ ਨਾਲ ਉਹ ਆਖ ਰਿਹਾ ਸੀ ਕਿ ਮੌਲਵੀ ਸਾਹਿਬ, ਮੈਂ ਕੰਮ ਚੋਰ ਨਹੀਂ, ਮੈਂ ਪਾਪੀ ਗੁਨਾਹਗਾਰ ਜ਼ਰੂਰ ਹਾਂ। 100 ਬਤਕਾਜ਼ਾ ਬਸ਼ਰੀਅਤ ਕੁਤਾਹੀਆਂ ਹੋ ਜਾਂਦੀਆਂ ਨੇ ਬੰਦੇ ਕੋਲੋਂ। ਜਿਸ ਵੇਲੇ ਸਾਰੀ ਮਸਜਿਦ ਮੈਨੂੰ ਸਾਫ਼ ਜਾਪੀ, ਤੇ ਮੈਨੂੰ ਫਿਰ ਇਹ ਹੀ ਸਮਝ ਆਈ ਕਿ ਹੋਰੇ ਤੁਸਾਂ ਮੈਨੂੰ ਹੀ ਆਖਿਆ ਕਿ ਆਪਣੇ ਪਾਪੀ ਵਜੂਦ ਤੋਂ ਅੱਲਾ ਦੇ ਘਰ ਨੂੰ ਪਾਕ ਕਰ ਦੇ। ਤੇ ਮੈਂ ਫਿਰ ਮਸਜਿਦ ਵਿੱਚੋਂ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਤੇ ਨਿਕਲ ਆਇਆ। ਸਾਹਿਬੋ, ਬਾਬਾ ਜੀ ਫਰੀਦ ਗੰਜੇ ਸ਼ਕਰ ਫਰਮਾਉਂਦੇ ਨੇ, ਫਰੀਦਾ ਐਸਾ ਹੋ ਰਹੋ ਜੈਸਾ ਕੱਖ ਮਸੀਤ, ਉਹਨੂੰ ਪੈਰਾਂ ਹੇਠ ਲਤਾੜੀਏ, ਉਹ ਕਦੀ ਨਾ ਛੋੜੇ ਪ੍ਰੀਤ। ਆਜਜ਼ੀ ਦਾ ਸਬਕ ਸਾਡੇ ਸੂਫੀਆ, ਸਾਡੇ ਔਲੀਆ ਨੇ ਸਾਨੂੰ ਦਿੱਤਾ ਹੈ। ਪਿਆਰਿਓ, ਪੰਜਾਬੀ ਦੀ ਸੂਫੀਆਨਾ ਸ਼ਾਇਰੀ ਸਾਰੀ ਸਾਨੂੰ ਇਖਲਾਕੇ ਆਲੀਆ ਦੇ ਨਾਲ ਆਸ਼ਨਾ ਕਰਵਾਉਂਦੀ ਹੈ, ਸਾਨੂੰ ਖੁਸ਼ ਖੁਲਕੀ ਦਾ ਦਰਸ ਦਿੰਦੀ ਹੈ, ਸਾਨੂੰ ਇਹ ਸਬਕ ਦਿੰਦੀ ਹੈ ਕਿ ਕਿਸ ਤਰ੍ਹਾਂ ਅਸੀਂ ਅੱਲਾਹ ਪਾਕ ਦੇ ਇੱਕ ਆਜਜ਼ ਬੰਦੇ ਬਣ ਕੇ ਅੱਲਾਹ ਪਾਕ ਦੀ ਲੁਕਾਈ ਦੇ ਵਾਸਤੇ ਇੰਤਹਾਈ ਮੁਫੀਦ ਸਾਬਤ ਹੋ ਸਕਨੇ। ਇਹ ਜਿਹੜੀਆਂ ਰਵਾਇਤ, ਇਸ ਤਰ੍ਹਾਂ ਦੀਆਂ ਨਸੀਹਤ ਆਮੋਜ਼ ਤੁਹਾਡੀ ਖਿਦਮਤ ਦੇ ਵਿੱਚ ਮੈਂ ਬਿਆਨ ਕਰਦਾ ਰਹਿਣਾ ਵਾਂ, ਇਹਦੇ ਤੋਂ ਦਰਅਸਲ ਇੱਕ ਮੈਸੇਜ ਕਨਵੇ ਕਰਨਾ ਮਕਸੂਦ ਹੁੰਦਾ ਹੈ ਕਿ ਪਿਆਰਿਓ, ਜਿੰਨੀ ਦੇਰ ਤੱਕ ਇਨਸਾਨ ਆਪਣੀ ਮੈਂ ਖਤਮ ਨਹੀਂ ਕਰਦਾ, ਆਪਣੀ ਜ਼ਾਤ ਦੀ ਨਫੀ ਨਹੀਂ ਕਰਦਾ, ਹਰ ਹਵਾਲੇ ਦੇ ਨਾਲ ਬਾ ਇਖਤਿਆਰ, ਬਾ ਇਕਤਦਾਰ, ਕਾਦਰੇ ਮੁਤਲਕ, ਮੁਖਤਾਰੇ ਕੁੱਲ ਆਪਣੇ ਅੱਲਾਹ ਪਾਕ ਸੱਚੇ ਸਾਹਿਬ ਨੂੰ ਨਹੀਂ ਤਸਲੀਮ ਕਰਦਾ, ਆਪਣੇ ਆਪ ਨੂੰ ਪੁਰਤਕਸੀਰ ਔਰ ਪਾਪੀ ਔਰ ਗੁਨਾਹਗਾਰ ਔਰ ਸ਼ਰਮਸਾਰ ਨਹੀਂ ਤਸਲੀਮ ਕਰਦਾ, ਪਿਆਰਿਓ, ਅੱਲਾਹ ਪਾਕ ਦੀ ਬਾਰਗਾਹ ਦੇ ਵਿੱਚ ਉਹ ਸਰ ਬੁਲੰਦ ਨਹੀਂ ਹੋ ਸਕਦਾ। ਇਹ ਹੀ ਤੁਹਾਡੇ ਹਜ਼ੂਰ ਅਰਜ਼ ਕਰਨਾ ਸੀ, ਇਹ ਰਵਾਇਤ, ਇਹ ਹਕਾਇਤ ਤੁਹਾਨੂੰ ਸੁਣਾ ਕੇ। ਆਓ ਚੱਲੀਏ ਤੁਹਾਡੇ ਭੇਜੇ ਹੋਏ ਸਵਾਲਾਤ ਤੇ ਤੁਹਾਡੇ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ
ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਓ ਚੱਲ ਮੇਲੇ ਨੂੰ ਚਲੀਏ। ਤੇਰੀ ਮਾਂ ਬੋਲੀ ਏ ਵੀ ਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਛੱਡ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। अस्सलाम वालेकुम जनाब बाजवा साहब। जी बिस्मिल्लाह जी, वालेकुम सलाम डॉक्टर साहब, खैरियां हो जनाब, ठीक ठाक हो? जी अल्लाह पाक दा एहसान, तुहाड़ियां दुआवां मेरी सरकार। बाजवा साहब साडे एक बड़े प्यारे वेखण वाले ने जी जी निसार अहमद लाला जी, जी जी वाह। ਉਹਨਾਂ ਨੇ ਜਨਾਬ ਅਖਾਣ ਭਿਜਵਾਇਆ ਹੈ हम्म, ਭਈ ਖਾਂਦੀ ਛੋਲੇ हाँ जी ਤੇ ਡਕਾਰ ਬਦਾਮਾਂ ਦੇ। हाँ जी, ये अखान च दस्या गया है कि लोग जेड़े ने ना ਫੋਕਾ ਵਿਖਾਵਾ ਕਰਨ ਵਾਲੇ ਤੇ ਝੂਠੀਆਂ ਟੌਰਾਂ ਵਿਖਾਉਣ ਵਾਲੇ ਲੋਕਾਂ ਨੂੰ, ਜੀ ਜੀ ਹਾਂਜੀ, ਉਹਨਾਂ ਦੀ ਆਦਤ ਹੁੰਦੀ ਹੈ ਭਈ ਜਨਾਬ ਹਰ ਸ਼ੈ ਦਾ ਮਤਲਬ ਛੋਲੇ ਵੀ ਖਾਦੇ ਨੇ ਜਾਂ ਛੋਲੇ ਚੱਬੇ ਨੇ ਹਾਂ ਤੇ ਆਖਣਾ ਵੀ ਆ ਬਦਾਮ ਖਾਦੇ ਨੇ, ਅੱਜ ਤੇ ਡਕਾਰ ਬੜੇ ਸੋਹਣੇ ਆਉਂਦੇ ਨੇ ਪਏ। ਵਾਹ ਸਿਰਫ ਉਹਨਾਂ ਲੋਕਾਂ ਨੂੰ ਝੂਠ ਮਾਰ ਕੇ ਤੇ ਆਪਣਾ ਝੂਠਾ ਟੌਰ ਬਣਾਉਣ ਦੀ ਖਾਤਰ ਜੀ ਉਹ ਖੁਦਾ ਦੇ ਵੀ ਮੁਜਰਮ ਹੁੰਦੇ ਨੇ। ਵਾਹ ਹਾਂਜੀ, ਤੇ ਦੁਨੀਆ ਦਾ ਜਿਹੜੀ ਇਹ ਭੱਠ ਦੁਨੀਆ ਮਕਾਰਾਂ, ਹਾਂ ਇਹਦੇ ਵਿੱਚ ਜਾਲੀ ਚ ਟੌਰ ਟੱਪੇ ਵਾਸਤੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ। ਹਾਂ ਤੇ ਉਹਨਾਂ ਦਾ ਮਤਲਬ ਇਹ ਵੇ ਕਿ ਸਿਰਫ ਇਹ ਵੇ ਕਿ ਦੁਨੀਆ 'ਚ ਸਾਡੀ ਟੌਰ ਬਣ ਜਾਏ ਜੀ ਕਿ ਜੀ ਲੋਕੀ ਸਾਨੂੰ ਜ਼ਰਾ ਕੋ ਉੱਚਾ ਜਾਂ ਵੱਡਾ ਆਦਮੀ ਸਮਝਣ ਲੱਗ ਪੈਣ। ਕੰਨ 'ਚ ਤੇ ਕੋਈ ਬੁਰਕੀ ਨਹੀਂ ਨਾ ਪਾਉਂਦਾ ਡਾਕਟਰ ਸਾਹਿਬ। ਜੀ ਜੀ ਹਾਂਜੀ, ਸਾਰੇ ਲੋਕ ਹੀ ਬਹਿੰਦੇ ਹੁੰਦੇ ਨੇ ਬੰਦੇ ਦਾ ਰਹਿਣ ਸਹਿਣ ਜੇ ਉਹ ਸਾਰਾ ਉਹਦੇ ਤੋਂ, ਲੇਕਿਨ ਬੰਦੇ ਆਪਣੇ ਨੂੰ ਵੇਖੋ ਨਾ, ਕੋਈ ਹਾਲ ਮਸਤ ਕੋ ਮਾਲ ਮਸਤ ਕੋ ਰੋਟੀ ਉਹ ਕੀ ਆਂਦੇ ਨੇ, ਹਾਂਜੀ ਦਾਲ ਮਸਤ। ਹਾਂਜੀ ਹਾਂਜੀ ਤੋ ਗੱਲ ਹੈ ਕਿ ਆਪਣੇ ਹਾਲ 'ਚ ਮਸਤ ਰਹਿਣਾ ਚਾਹੀਦਾ। ਜੋ ਅੱਲਾਹ ਤਾਲਾ ਦਿੰਦਾ ਹੈ ਉਹਨੂੰ ਸ਼ੁਕਰ ਕਰਕੇ ਤੇ ਅੱਲਾਹ ਦਾ ਬਾਰ-ਬਾਰ ਤੇ ਲੱਖ ਵਾਰ ਸ਼ੁਕਰਾਨਾ ਕਰਕੇ ਖਾਓ ਪੀਓ। ਜੀ ਤੇ ਜਦੋਂ ਜਿਹੋ ਜਿਹੇ ਵੀ ਦਿਹਾੜੇ ਆ ਨੇ ਜਿਸ ਤਰ੍ਹਾਂ ਦਾ ਤੁਸੀਂ ਪਾ ਸਕਦੇ ਹੋ ਉਹਨੂੰ ਪਾਓ। ਕਿਸੇ ਨੇ ਤੁਹਾਨੂੰ ਪਾ ਤਾਂ ਨਹੀਂ ਨਾ ਦੇਣਾ। ਨਹੀਂ ਨਹੀਂ ਜੀ ਨਹੀਂ, ਅਸਤਗਫੁਰ। ਤੁਸੀਂ ਆਪਣੀ ਮਿਹਨਤ ਮਜ਼ਦੂਰੀ ਕਰਦੇ ਹੋ। ਇਹ ਉਹਨਾਂ ਲੋਕਾਂ ਬਾਰੇ, ਉਹਨਾਂ ਲੋਕਾਂ ਦੀ ਨਿੰਦਿਆ ਕਰਨ ਲਈ ਖਾਨ ਹੈ ਕਿ ਜਿਹੜੇ ਮਤਲਬ ਝੂਠੇ ਵਿਖਾਵੇ ਫੋਕੇ ਵਿਖਾਵੇ ਕਰਦੇ ਫਿਰਦੇ ਨੇ ਜੀ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਬਾਹਰ ਜਾ ਕੇ ਘਰੋਂ ਕੁਝ ਉਹਨਾਂ ਦਾ ਹੋਰ ਹਾਲਤ ਹੋਏਗੀ। ਤੁਸੀਂ ਵੇਖਿਆ ਹੋਣਾ ਕਈ ਲੋਕਾਂ ਕੋਈ ਸੂਟ ਹੁੰਦਾ ਕਾਟਨ ਦਾ ਤੇ ਉਹਨੂੰ ਰੋਜ਼ ਮਾਇਆ ਲਾ ਲੈਣੀ ਤੇ ਬਾਹਰ ਨਿਕਲਣਾ ਤੇ ਬੜੇ ਟੌਰ ਨਾਲ ਲੋਕਾਂ ਨੂੰ ਫਸਾਉਣ ਵਾਸਤੇ ਹਾਂ ਕਿ ਕੋਈ ਮੇਰੇ ਨਾਲ ਕਿਸੇ ਤਰੀਕੇ ਨਾਲ, ਇਹ ਕੋਈ ਚੰਗੀ ਗੱਲ ਨਹੀਂ। ਲੋ ਜੀ ਸਾਹਿਬੋ, ਸਾਡੇ ਬੜੇ ਪਿਆਰੇ ਵੀਰ ਲਾਲਾ ਜੀ ਨਿਸਾਰ ਅਹਿਮਦ ਹੋਰਾਂ ਨੇ ਜਿਹੜਾ ਅਖਾਨ ਭਿਜਵਾਇਆ ਉਹ ਇਹ ਵੇ ਵੀ ਖਾਂਦੀ ਛੋਲੇ ਤੇ ਡਕਾਰ ਬਦਾਮਾਂ ਦੇ। ਬਾਜਵਾ ਸਾਹਿਬ ਫਰਮਾਇਆ ਵੀ ਅਜਿਹੇ ਲੋਕ ਜਿਹੜੇ ਹੁੰਦੇ ਤੇ ਪਿਆਰੇ ਉਹ ਛਟਾਕੀ ਨੇ ਤੇ ਆਪਣੇ ਆਪ ਨੂੰ 10 ਦੇ ਸ਼ੇਰ ਨੇ, 2 ਸ਼ੇਰ ਨੇ। ਅਜਿਹੇ ਲੋਕਾਂ ਬਾਰੇ ਇਸ ਅਖਾਨ ਵਿੱਚ ਸਾਨੂੰ ਦੱਸ ਪਾਈ ਗਈ ਏ। ਸਾਹਿਬੋ, ਜਿਹੜੇ ਤਸੰਨੋ ਪਸੰਦ, ਨਮਾਇਸ਼ ਕਰਨ ਵਾਲੇ, ਆਪਣੇ ਆਪ ਨੂੰ ਬੜਾ ਵੱਡਾ ਦੱਸਣ ਵਾਲੇ, ਹਾਲਾਂਕਿ ਫਿਲ ਹਕੀਕਤ ਉਹ ਹੁੰਦੇ ਕੱਖ ਵੀ ਨਹੀਂ ਵਿਚਾਰੇ। ਉਹਨਾਂ ਦੀ ਨਾ ਕੋਈ ਮਾਲੀ ਹੈਸੀਅਤ ਹੁੰਦੀ ਹੈ, ਨਾ ਉਹਨਾਂ ਦੀ ਕੋਈ ਆਪਣੇ ਆਲੇ ਦੁਆਲੇ ਗਿਰਾਂ ਦੇ ਵਿੱਚ ਕੋਈ ਇੱਜ਼ਤ ਆਬਰੂ ਹੁੰਦੀ ਹੈ। ਲੇਕਿਨ ਜਿੱਥੇ ਉਹ ਬੈਠਦੇ ਨੇ, ਜਿਵੇਂ ਮੈਂ ਤੁਹਾਨੂੰ ਪਹਿਲੇ ਅਰਜ਼ ਕੀਤੀ ਕਿ ਹੁੰਦੇ ਉਹ ਅੱਧ ਪਛਟਾਕੀ ਨੇ ਤੇ ਆਪਣੇ ਆਪ ਨੂੰ 5 ਸ਼ੇਰ ਦਾ ਦੱਸਣਗੇ। ਸਾਹਿਬੋ, ਅਜਿਹੇ ਲੋਕਾਂ ਦੀ ਨਿੰਦਿਆ ਕੀਤੀ ਗਈ ਹੈ। ਵੇਖੋ ਨਾ, ਅੱਲਾਹ ਪਾਕ ਜਿਸ ਹਾਲ 'ਚ ਰੱਖੇ, ਭਾਈ ਵਾਜ਼ਾ ਫਰਮਾਉਂਦੇ ਨੇ ਸਾਨੂੰ ਸਬਰ ਸ਼ੁਕਰ ਕਰਕੇ ਰਹਿਣਾ ਚਾਹੀਦਾ। हजरत अल्लामा इकबाल ਦਾ ਸ਼ੇਰ ਨਹੀਂ ਪਈ, खुद ही ना बेच गरीबी में नाम पैदा कर। ਪਿਆਰਿਓ, ਗਰੀਬ ਹੋਣਾ ਕੋ ਮਿਹਣਾ ਜਾਂ ਮਾਲੀ ਹਾਲਾਤ ਕਿਸੇ ਨਾਲੋਂ ਸਾਡੇ ਅਗਰ ਪਸਤ ਨੇ ਜਾਂ ਕਿਸੇ ਕੋਲ ਕੋਈ ਬਹੁਤ ਵੱਡੀ ਗੱਡੀ ਹੈ ਤੇ ਸਾਡੇ ਕੋਲ ਕੋਈ ਛੋਟੀ ਗੱਡੀ ਹੈ, ਇਹ ਤੇ ਕੋਈ ਮਿਆਰ ਨਹੀਂ।
ਇੱਜ਼ਤ ਵਾਲੇ ਬੰਦੇ ਦਾ ਜ਼ਾਤੀ ਕਿਰਦਾਰ ਉਹਦੀ ਇੱਜ਼ਤ ਬਣਾਉਂਦਾ ਹੈ। ਬੰਦਾ ਗੱਲ ਕਰਦਾ ਉਹਦੇ ਤੇ ਕਾਇਮ ਰਹਿੰਦਾ, ਵਾਅਦਾ ਕਰਦਾ ਉਹਨੂੰ ਪੂਰਾ ਕਰਦਾ। ਪਿਆਰਿਓ, ਹਮੇਸ਼ਾ ਸੱਚ ਬੋਲਦਾ, ਅਜਿਹੇ ਬੰਦੇ ਦੀ ਇੱਜ਼ਤ ਹੁੰਦੀ ਹੈ। ਇੱਕ ਬੰਦੇ ਨਾਲ ਅਸੀਂ ਕੰਮ ਕਾਰੋਬਾਰ ਕੀਤਾ, ਉਹਨੇ ਵਾਅਦਾ ਕੀਤਾ ਜੀ ਮੈਂ ਫਲਾਣੀ ਤਰੀਕ ਨੂੰ ਤੁਹਾਡੀ ਰਕਮ ਅਦਾ ਕਰ ਦਿਆਂਗਾ, ਉਸ ਤਰੀਕ ਤੇ ਉਹ ਪੈਸੇ ਹੀ ਨਹੀਂ ਦਿੰਦਾ, ਤੇ ਉਹ ਕਾਹਦਾ ਬੰਦਾ, ਭਾਵੇਂ ਜਿੱਡੀ ਮਰਜ਼ੀ ਵੱਡੀ ਗੱਡੀ ਤੇ ਚੜਿਆ ਫਿਰੇ। ਸੋ ਇਸ ਅਖਾਣ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਕੁਝ ਲੋਕ ਜਿਹੜੇ ਕਿ ਤਸੰਨੋ ਪਸੰਦ ਹੁੰਦੇ ਨੇ, ਮਸਨੂਈ ਲਿਬਾਦੇ ਇੱਜ਼ਤ ਦੇ ਉਹਨਾਂ ਓੜੇ ਹੁੰਦੇ ਨੇ ਆਪਣੇ ਉੱਤੇ। ਅਜਿਹੇ ਲੋਕ ਜਿਹੜੇ ਨੇ ਉਹ ਫਿਲ ਹਕੀਕਤ ਇੱਜ਼ਤ ਵਾਲੇ ਲੋਕ ਨਹੀਂ ਹੁੰਦੇ, ਬਲਕਿ ਕਮੀਨਾ ਫਿਤਰਤ ਲੋਕ ਹੁੰਦੇ ਨੇ, ਔਰ ਆਪਣੇ ਆਪ ਨੂੰ ਬੜਾ ਵਧਾ ਚੜਾ ਕੇ ਬਿਆਨ ਕਰਦੇ ਨੇ, ਆਪਣਾ ਤਾਰਫ ਕਰਵਾਉਂਦੇ ਨੇ ਇੰਜ ਜਿਵੇਂ ਕਿ 100 ਪਿੰਡਾਂ 'ਚ ਜ਼ੈਲ ਹੀ ਉਹਨਾਂ ਦੀ ਹੈ। ਲੇਕਿਨ ਉਹਨਾਂ ਨਾਲ ਜਦੋਂ ਵਾਹ ਪੈਂਦਾ ਤੇ ਇੰਤਹਾਈ ਕਮ ਜ਼ਰਫ ਸਾਬਤ ਹੁੰਦੇ ਨੇ। ਅਜਿਹੇ ਬੰਦਿਆਂ ਦਾ ਇਸ ਅਖਾਣ ਵਿੱਚ ਸਾਨੂੰ ਦੱਸਿਆ ਵੀ ਗਿਆ ਹੈ ਔਰ ਉਹਨਾਂ ਦੀ ਨਿੰਦਿਆ ਵੀ ਕੀਤੀ ਗਈ ਹੈ ਵੀ ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ। ਬਾਈਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਜਨਾਬ ਮਿੱਤਰ ਨੇ ਮਲਕ ਅਰਸ਼ਦ ਸਾਹਿਬ, ਉਹਨਾਂ ਨੇ ਅਖਾਣ ਭਿਜਵਾਇਆ ਕਿ ਮੁਰਦੇ ਤੇ 100 ਮਣ ਮਿੱਟੀ ਪਾਓ ਜਾਂ 1000 ਮਣ ਇੱਕ ਬਰਾਬਰ ਹੈ। ਹਾਂਜੀ, ਇਹਦੇ ਚ ਦੱਸਿਆ ਗਿਆ ਕਿ ਜਦੋਂ ਵੇਖੋ ਨਾ ਕੋਈ ਬੰਦਾ ਫੌਤ ਹੀ ਹੋ ਗਿਆ, ਹਾਂਜੀ, ਤੇ ਉਹਦੇ ਉੱਤੇ ਉਹਦੇ ਵਾਸਤੇ ਤੇ ਦੁਨੀਆ ਨੇਰ ਹੋ ਗਈ, ਹਾਂਜੀ, ਉਹਦਾ ਰੂਹ ਉਡਾਰੀ ਮਾਰ ਗਈ, ਤੇ ਤੁਸੀਂ ਉਹਦੇ ਤੇ ਥੋੜੀ ਮਿੱਟੀ ਵੀ ਪਾਓਗੇ ਤੇ ਜਾਂ ਚੋਖੇ ਪੜੋਲੇ ਵੀ ਬੰਨੋਗੇ ਤਾਂ ਉਹਨੂੰ ਕੀ ਫਰਕ ਪੈਣਾ ਹੈ? ਹਾਂਜੀ, ਤੇ ਚਾਹੀਦਾ ਇਹ ਹੈ ਕਿ ਜੋ ਜਿਵੇਂ ਦੁਨੀਆ ਕਰਦੀ ਹੈ ਉਸ ਤਰ੍ਹਾਂ ਹੀ ਕਰੋ। ਹਾਂਜੀ, ਵੇਖੋ ਨਾ, ਜਿਉਂਦੇ ਨਾਲ ਚਾਹੀਦਾ ਸੀ ਕਿ ਤੁਹਾਨੂੰ ਜਿਉਂਦੇ ਦੀ ਇੱਜ਼ਤ ਕਰਨੀ, ਮੋਇਆਂ ਦਾ ਵੱਡਾ ਢੇਰ ਬਣਾਉਣਾ, ਹਾਂਜੀ, ਜਿਉਂਦੇ ਦੀ ਇੱਜ਼ਤ ਨਾ ਕਰਨੀ, ਜਿਉਂਦੇ ਨੂੰ ਟੁੱਕਰ ਵੀ ਦਿਨ ਵੇਲੇ ਸਿਰ ਨਾ ਦੇਣਾ, ਤੇ ਮੋਇਆ ਆਖਣਾ ਮੇਰੇ ਪਿਓ ਦੀ ਐਡਾ ਵੱਡਾ ਢੇਰ ਬਣਾਇਆ ਸਾਹਮਣੇ ਕਈਆਂ ਮਾਰ ਮਾਰ ਕੇ, ਉਹਦਾ ਉਹਨੂੰ ਕੀ ਫਾਇਦਾ ਜੀ? ਹਾਂਜੀ, ਤੋ ਫਾਇਦਾ ਤੇ ਤਾਂ ਸੀ ਕਿ ਉਹਦੀ ਜਿਉਂਦੇ ਹੁੰਦਿਆਂ ਉਹਦੀ ਇੱਜ਼ਤ ਕਰ ਦਿਓ, ਉਹਨੂੰ ਰਾਜ਼ੀ ਕਰ ਦਿਓ, ਹਾਂਜੀ, ਉਹ ਤੁਹਾਡੇ ਵੱਲੋਂ ਖੁਸ਼ ਜਾਂਦਾ, ਹਾਂਜੀ, ਤੇ ਜਦੋਂ ਤੁਸੀਂ ਉਹਨੂੰ ਖੁਸ਼ ਨਹੀਂ ਘੱਲਿਆ ਤੇ ਉਹ ਫੌਤ ਹੀ ਹੋ ਗਿਆ, ਤੇ ਹੁਣ ਲੋਕਾਂ ਨੂੰ ਵਿਖਾਣ ਲਈ ਉੱਥੇ ਵੀ ਕਬਰ ਇਹਦੀ ਉੱਚੀ ਸਾਰੀ ਬਣਾ, ਹਾਂਜੀ, ਕਿਉਂਕਿ ਸਾਡੇ ਪਿਓ ਦੀ ਕਬਰ ਹੈ। ਲੋ ਜੀ ਪਿਆਰਿਓ, ਵੇਖੋ ਨਾ ਬਾਜਵਾ ਸਾਹਿਬ ਨੇ ਕਿੰਨੀ ਪਿਆਰੀ ਗੱਲ ਕੀਤੀ ਕਿ ਇੱਕ ਬੰਦਾ ਜਿਹੜਾ ਉਹ ਮਰ ਹੀ ਗਿਆ, ਯਾਨੀ ਇੱਕ ਬੰਦੇ ਦੀ ਰੂਹ ਪ੍ਰਵਾਜ਼ ਕਰ ਗਈ ਹੈ, ਉਹ ਫੌਤ ਹੋ ਗਿਆ। ਹੁਣ ਪਿਆਰਿਓ, ਉਹਦੇ ਮਰਨ ਤੋਂ ਬਾਅਦ ਉਹਦੇ ਜਨਾਜ਼ੇ ਦਾ ਕਿੱਡਾ ਵੱਡਾ, ਕਿੱਡਾ ਸ਼ਾਨੋ ਸ਼ੌਕਤ ਵਾਲਾ ਇਹਤਮਾਮ ਕੀਤਾ ਗਿਆ, ਕਿੱਡਾ ਖੁੱਲਾ ਲੰਗਰ ਪਕਾਇਆ ਗਿਆ, ਉਹਨੂੰ ਕਿਸ ਤਰ੍ਹਾਂ ਦਫਨਾਇਆ ਗਿਆ, ਦਫਨਾਉਣ ਤੋਂ ਬਾਅਦ ਕਿੱਡਾ ਵੱਡਾ ਉਹਦਾ ਮਕਬਰਾ ਤਾਮੀਰ ਕਰ ਦਿੱਤਾ ਗਿਆ ਹੈ। ਪਿਆਰਿਓ, ਉਹਨੂੰ ਇਹਨਾਂ ਗੱਲਾਂ ਨਾਲ ਕੀ? ਵੇਖੋ ਨਾ, ਇੱਕ ਬਜ਼ੁਰਗ ਅਸੀਂ ਉਹਨਾਂ ਦੇ ਕੋਲ ਬੈਠੇ ਸਾਂ ਤੇ ਉਹਨਾਂ ਨੇ ਆਖਿਆ ਕਿ ਪੁੱਤਰਾ, ਦਰਵੇਸ਼ ਜਿਹੜੇ ਹੁੰਦੇ ਨੇ ਅੱਲਾ ਪਾਕ ਦੇ, ਇਹ ਠੀਕ ਹੈ ਅਕੀਦਤਮੰਦ ਉਹਨਾਂ ਦੀਆਂ ਕਬਰਾਂ ਦੇ ਉੱਤੇ ਜਾ ਕੇ ਦੀਵੇ ਬਾਲਦੇ ਨੇ। ਜੁਮੇਰਾਤ ਨੂੰ ਸਾਡੇ ਅਕਸਰ ਦਿਹਾਤ ਵਿੱਚ ਤੇ ਬੜੀ ਰਸਮ ਸੀ, ਸਾਡੇ ਆਪਣੇ ਪਿੰਡ ਸੋਧਰੇ ਵੀ ਅਸੀਂ ਜੁਮੇਰਾਤ ਨੂੰ ਵੇਖਦੇ ਸਾਂ ਕਿ ਲੋਕਾਂ ਆਉਣਾ, ਬਾਬਾ ਉਮਰ ਸ਼ਾਹ ਵਲੀ ਕਬਰਸਤਾਨ ਹੈ ਸਾਡਾ ਕਸ਼ਮੀਰੀਆਂ ਦਾ, ਤੇ ਉੱਥੇ ਆ ਕੇ ਲੋਕਾਂ ਦੀਵਾ ਬੱਤੀ ਜੁਮੇਰਾਤ ਨੂੰ ਬਾਲਣੀ। ਤੇ ਸਾਡੇ ਬਜ਼ੁਰਗ ਇੱਕ ਦਿਨ ਉੱਥੇ ਤਸ਼ਰੀਫ ਫਰਮਾ ਸਨ, ਅਸੀਂ ਵੀ ਗਏ ਸਾਂ ਫਾਤਿਹ ਵਾਸਤੇ, ਸਾਡੇ ਬਜ਼ੁਰਗਾਂ ਦੀਆਂ ਵੀ ਉੱਥੇ ਕਬਰਾਂ ਨੇ, ਤੇ ਉਹਨਾਂ ਗੱਲ ਕੀਤੀ ਜਿਹੜੀ ਬੜੀ ਦਿਲ ਨੂੰ ਲੱਗੀ। ਉਹਨੇ ਆਖਿਆ ਕਿ ਚਲੋ ਅਕੀਦਤਮੰਦ ਤੇ ਆ ਕੇ ਦੀਵੇ ਬਾਲਦੇ ਨੇ, ਇਹ ਤੇ ਹੋਈ ਬਾਹਰ ਦੀ ਗੱਲ, ਤੇ ਵਲੀ ਅੱਲਾ ਤੇ ਉਹ ਹੁੰਦਾ ਨਾ ਜਿਹਦੇ ਕਬਰ ਦੇ ਅੰਦਰ ਉਹਦੇ ਨੇਕ ਅਮਲਾਂ ਦੀ ਆਪੋ ਰੁਸ਼ਨਾਈ ਹੋਵੇ, ਅੰਦਰ ਨੂਰੋ ਨੂਰ ਹੋਵੇ। ਬਾਹਰ ਦੀਵਾ ਬਾਲਣ ਦਾ ਅੰਦਰ ਕੀ ਫਾਇਦਾ ਹੋਇਆ? ਉਹ ਤੇ ਇੱਕ ਅਕੀਦਤਮੰਦ ਦਾ ਇਜ਼ਹਾਰ ਅਕੀਦਤ ਹੀ ਏ। ਅਸਲ ਗੱਲ ਤੇ ਇਹ ਵੇ ਕਿ ਕਬਰ ਅੰਦਰੋਂ ਨੂਰੋ ਨੂਰ ਹੋਈ ਹੋਵੇ, ਅੰਦਰ ਅੱਲਾਹ ਪਾਕ ਜਿਵੇਂ ਫਰਮਾਉਂਦੇ ਨੇ ਕਿ ਮੈਂ ਨੇਕ ਬੰਦਿਆਂ ਦੀਆਂ ਕਬਰਾਂ ਜਿਹੜੀਆਂ ਨੇ ਉਹਨਾਂ ਨੂੰ ਜੰਨਤ ਦੇ ਹੁਸੈਨ ਬਾਗ ਬਣਾ ਦੇਣਾ ਵਾ, ਉਹਨਾਂ ਦਾ ਤੂਲੋ ਅਰਜ਼ ਵਸੀ ਤਰ ਹੋ ਜਾਂਦਾ। ਜਿਵੇਂ ਅੱਲਾਹੁ ਅਕਬਰ, ਅੱਲਾਹ ਪਾਕ ਸਭ ਤੇ ਇਹਸਾਨ ਕਰੇ, ਗੁਨਾਹਗਾਰ ਦੀ ਕਬਰ ਆਖਦੇ ਨੇ ਵੀ ਉਹਨੂੰ ਇਸ ਤਰ੍ਹਾਂ ਮਿਲਦੀ ਏ, ਆਪਸ ਦੇ ਵਿੱਚ ਏਡੀ ਤੰਗ ਹੋ ਜਾਂਦੀ ਹੈ ਕਿ ਉਹਦੀਆਂ ਪਸਲੀਆਂ ਇੰਜ ਵਿੱਚੋਂ ਨਿਕਲ ਜਾਂਦੀਆਂ ਨੇ, ਉਹਨੂੰ
ਆਪਸ ਵਿੱਚ ਕੁੱਟ ਦਿੰਦੀ ਹੈ, ਤੇ ਨੇਕ ਬੰਦੇ ਦੀ ਕਬਰ ਜਿਹੜੀ ਹੈ ਉਹ ਅੰਦਰੋਂ ਜੰਨਤ ਦਾ ਬਾਗ ਬਣ ਜਾਂਦੀ ਹੈ। ਸੋ ਪਿਆਰਿਓ, ਗੱਲ ਇਹ ਵੇ ਭਈ ਬਾਹਰ ਜਿੰਨੀ ਮਰਜ਼ੀ ਮਿੱਟੀ ਪਾਈ ਜਾਏ, ਜਿਵੇਂ ਬਾਜਵਾ ਸਾਹਿਬ ਫਰਮਾਇਆ ਕਿ ਜਿਉਂਦਿਆਂ ਉਹਦੀ ਕਦਰ ਕੀਤੀ ਕੋਈ ਨਾ, ਹੁਣ ਮਰਨ ਤੋਂ ਬਾਅਦ ਉਹਦੀ ਕਬਰ ਆਮ ਕਬਰਾਂ ਵਾਂਗੂ ਬਣਾ ਦਈਏ, ਜਾਂ ਉੱਤੇ ਪੂਰੀ ਟਰਾਲੀ ਮਿੱਟੀ ਦੀ ਪਾ ਦਈਏ, ਜਾਂ ਉਹਨੂੰ ਪੁਖਤਾ ਕਰ ਦਈਏ, ਜਾਂ ਉਹਨੂੰ ਚੁੱਕ ਕੇ ਬਹੁਤ ਉਤਾਂ ਲੈ ਜਾਈਏ, ਬੜਾ ਵੱਡਾ ਗੁੰਬਦ, ਬੜਾ ਵੱਡਾ ਮਜ਼ਾਰ ਬਣਾ ਦਈਏ, ਤੇ ਪਿਆਰਿਓ ਇਹਦਾ ਕਮ ਅਜ਼ ਕਮ ਉਸ ਮਰਨ ਵਾਲੇ ਨੂੰ ਕੋਈ ਫਾਇਦਾ ਨਹੀਂ। ਅਕੀਦਤਮੰਦਾਂ ਦਾ ਜਾਂ ਉਹਦੇ ਪਿਛਲਿਆਂ ਦਾ ਜੋ ਮਰਜ਼ੀ ਰਵੱਈਆ ਹੋਵੇ, ਇਹਦਾ ਉਸ ਮਰਨ ਵਾਲੇ ਨੂੰ ਕੀ ਫਾਇਦਾ? ਉਹਨੂੰ ਤੇ ਕੋਈ ਸਦਕਾ ਜਾਰੀਆ ਆਪਣੇ ਹੱਥੀਂ ਕਰ ਗਿਆ ਹੋਵੇ, ਜਾਂ ਪਿਆਰਿਓ ਉਹਦੀ ਔਲਾਦ ਨੇਕ ਹੋਵੇ, ਕੋਈ ਕੁਰਾਨ ਖਾਨੀ ਕਰੇ ਉਹਦੇ ਵਾਸਤੇ, ਨਮਾਜ਼ਾਂ ਪੜ੍ਹ ਕੇ ਦੁਆ ਮੰਗੇ, ਆਪਣੇ ਬਾਪ ਦੇ ਨਾਂ ਦੇ ਉਮਰੇ ਕਰੇ, ਆਪਣੇ ਬਾਪ ਦੇ ਨਾਂ ਦਾ ਸਦਕਾ ਖੈਰਾਤ ਖੁੱਲਾ ਦੇਵੇ, ਉਹਨਾਂ ਚੀਜ਼ਾਂ ਦੇ ਫਾਇਦੇ ਨੇ। ਜਿਹੜਾ ਉੱਤੇ ਆਰਾਇਸ਼ ਕਰਨੀ ਹੈ ਜਾਂ ਬਿਲਡਿੰਗਾਂ ਬਣਾਉਣੀਆਂ ਨੇ, ਇਹਦਾ ਕੋਈ ਫਾਇਦਾ ਨਹੀਂ। ਇਹ ਪੈਸੇ ਜਿਹੜੇ ਨੇ, ਜਿਹੜੇ ਕਿ ਉਹਦੀ ਕਬਰ ਨੂੰ ਪੱਕਾ ਕਰਨ ਤੇ ਉੱਤੇ ਗੁੰਬਦ ਬਣਾਉਣ ਤੇ ਜਿਹੜੇ ਕਰੋੜਾਂ ਰੁਪਏ ਲਾ ਦਿੱਤੇ ਜਾਂਦੇ ਨੇ, ਉਹ ਪੈਸੇ ਸਗੋਂ ਅੱਲਾਹ ਪਾਕ ਦੇ ਗਰੀਬ ਬੰਦਿਆਂ ਨੂੰ ਦੇ ਦੇਣੇ ਚਾਹੀਦੇ ਨੇ। ਜਵਾਨਾਂ ਬੱਚੀਆਂ ਜਿਨ੍ਹਾਂ ਦੀਆਂ ਬੈਠੀਆਂ ਨੇ ਘਰ, ਮਾਪਿਆਂ ਕੋਲ ਵਿਆਹੁਣ ਲਈ ਪੈਸੇ ਨਹੀਂ, ਉਹਨਾਂ ਨੂੰ ਦੇਣਾ ਚਾਹੀਦਾ। ਪਿਆਰਿਓ, ਅਸੀਂ ਜਾਣਦੇ ਹਾਂ ਐਸੇ ਸਾਡੇ ਦੋਸਤ ਮਿਹਰਬਾਨ ਨੇ ਜਿਹੜੇ 10-10, 20-20 ਲੱਖ ਰੁਪਏ ਦੀ ਚਾਦਰ ਬਣਾ ਕੇ ਬੜੀ ਕੀਮਤੀ ਸੋਨੇ ਦੀਆਂ ਤਾਰਾਂ ਦੀਆਂ ਕਢਾਈਆਂ ਕਰਾ ਕੇ ਤੇ ਆਪਣੇ ਮੁਰਸ਼ਿਦਾਂ ਦੇ, ਆਪਣੇ ਪੀਰਾਂ ਦੇ ਦਰਬਾਰਾਂ ਦੇ ਉੱਤੇ ਜਾ ਕੇ ਕਬਰਾਂ ਤੇ ਉਹ ਚਾਦਰਾਂ ਪਾਉਂਦੇ ਨੇ। ਤੇ ਪਿਆਰੇ, ਉਹਨਾਂ ਦੇ ਆਪਣੇ ਮਹੱਲੇ ਦੇ ਵਿੱਚ ਹੀ ਜਵਾਨ ਗਰੀਬਾਂ ਦੀਆਂ ਧੀਆਂ ਦੇ ਸਿਰ ਨੰਗੇ ਹੁੰਦੇ ਨੇ। ਹਾਲਾਂਕਿ ਅਗਰ ਉਹ 10 ਲੱਖ ਵਾਲੀ ਚਾਦਰ ਜਿਹੜੀ ਕਿਸੇ ਪੀਰ ਸਾਹਿਬ ਦੀ ਕਬਰ ਤੇ ਚਾੜੀ ਜਾਂਦੀ ਏ, ਉਹਦੇ ਨਾਲੋਂ ਕੋਈ 10-20 ਰੁਪਇਆਂ ਦੀ ਚੁੰਨੀ ਲੈ ਕੇ ਕਿਸੇ ਯਤੀਮ ਬੱਚੀ ਦੇ ਸਿਰ ਤੇ ਦੇ ਦਿੱਤੀ ਜਾਏ, ਤੇ ਮੈਂ ਤਾਂ ਸਮਝਣਾ ਬਹੁਤਾ ਸਵਾਬ ਹੁੰਦਾ। ਸੋ ਅਜਿਹਾ ਬੰਦਾ ਜਿਹੜਾ ਦੁਨੀਆ ਤੋਂ ਹੀ ਟੁਰ ਗਿਆ, ਜਾਂ ਜਿਹਦੇ ਨਾਲ ਤਲਕ ਵਾਸਤਾ ਨਹੀਂ ਰਿਹਾ, ਹੁਣ ਲਾ ਤਾਲਕ ਹੀ ਹੋ ਗਈ ਹੈ, ਉਹਦੇ ਵਾਸਤੇ ਉਹਦੇ ਮਰਨ ਤੋਂ ਬਾਅਦ ਪਿਆ ਜੋ ਮਰਜ਼ੀ ਬੰਦਾ ਨਮੂਦੋ ਨਮਾਇਸ਼ ਕਰੇ, ਕੋਈ ਆਰਾਇਸ਼ ਕਰੇ, ਉਹਨੂੰ ਕੀ ਫਾਇਦਾ? ਪਿਆਰਿਓ, ਇੱਕ ਬੜਾ ਸੋਹਣਾ ਉਰਦੂ ਦਾ ਸ਼ੇਰ ਮੈਨੂੰ ਯਾਦ ਆ ਗਿਆ ਕਿ बुलबुल ने आशियाना जब अपना उठा लिया उसकी बला से बूम बसे या हुमा रहे। ਬਾਜਵਾ ਸਾਹਿਬ ਅਮਰੀਕਾ 'ਚ ਵਸਦੇ ਨੇ, ਸਾਡੇ ਬੜੇ ਪਿਆਰੇ ਦੋਸਤ, ਸਾਡੇ ਬੜੇ ਪੱਕੇ ਦਰਸ਼ਕ ਵੀ ਨੇ, ਜ਼ਾਹਿਦ ਕੁਰੈਸ਼ੀ ਸਾਹਿਬ ਜੀ ਜੀ। ਉਹਨਾਂ ਜਨਾਬ ਅਖਾਨ ਭੇਜਿਆ, ਆਈ ਤੇ ਰੋਜ਼ੀ, ਨਹੀਂ ਤੇ ਰੋਜ਼ਾ। ਹਾਂਜੀ, ਇਹ ਜੀ ਆਪਣਾ ਇਸ ਅਖਾਨ 'ਚ ਦੱਸਿਆ ਗਿਆ ਹੈ ਕਿ ਜਿਹੜੇ ਤਵੱਕਲ ਕਰਨ ਵਾਲੇ ਬੰਦੇ ਨੇ ਨਾ, ਵਾਹ ਵਾਹ, ਅੱਲਾ ਸੋਹਣੇ ਤੇ ਧਿਆਨ ਰੱਖਣ ਵਾਲੇ, ਜੀ ਜੀ, ਤੇ ਉਹ ਹੱਕ ਲਾਲ ਦੀ ਮਿਹਨਤ ਕਰਦੇ ਰਹਿੰਦੇ ਨੇ, ਤੇ ਉਹ ਅੱਲਾ ਵੱਲ ਧਿਆਨ ਰੱਖਦੇ ਨੇ। ਆਹਾ, ਤੇ ਜੇ ਉਹਨਾਂ ਦੀ ਮਤਲਬ ਇਹ ਕਿ ਉਹ ਆ ਗਈ ਕੋਈ ਸ਼ੈ ਉਹਨਾਂ ਦੇ ਕੋਲ, ਤੇ ਉਹ ਸਬਰ ਸ਼ੁਕਰ ਕਰਕੇ ਤੇ ਉਹਨੂੰ ਰੋਜ਼ੀ ਅੱਲਾ ਵੱਲੋਂ ਦਿੱਤੀ ਸਮਝ ਕੇ ਖਾ ਲੈਂਦੇ ਨੇ। ਵਾਹ ਵਾਹ। ਤੇ ਨਹੀਂ ਤੇ ਨਹੀਂ ਆਉਂਦੀ ਤੇ ਫਿਰ ਉਹ ਕਿਤੇ ਕੋਈ ਚਬਲਾ ਨਹੀਂ ਮਾਰਦੇ, ਕੋਈ ਮਤਲਬ ਖੋਹ ਖੰਜ ਨਹੀਂ ਕਰਦੇ, ਬਲਕਿ ਉਹ ਤਵੱਕਲ ਰੱਬ ਸੋਹਣੇ ਦੇ ਰੱਖ ਕੇ ਤੇ ਰੋਜ਼ਾ ਰੱਖ ਲੈਂਦੇ ਨੇ। ਤੇ ਉਹ ਆਂਦੇ ਨੇ ਕਿ ਮੇਰਾ ਮਤਲਬ ਇਹ ਕਿ ਤੂੰ ਹੀ ਵਾਰਿਸ ਹੈ। ਜੀ ਜੀ, ਹਾਂਜੀ, ਤੇ ਇਹ ਮਤਲਬ ਉਹਨਾਂ ਲੋਕਾਂ ਦੀ ਗੱਲ ਹੈ ਜਿਨ੍ਹਾਂ ਦਾ ਪੂਰਾ ਧਿਆਨ ਜਿਹੜਾ ਉਹ ਅੱਲਾ ਵੱਲ ਹੁੰਦਾ ਹੈ, ਤੇ ਹਰ ਵੇਲੇ ਉਹਨਾਂ ਦਾ ਧਿਆਨ ਅੱਲਾ ਸੋਹਣੇ ਵੱਲ ਰਹਿੰਦਾ ਹੈ। ਜੀ ਤੋ ਆਂਦੇ ਨੇ ਸੋਹਣਿਆ ਤੂੰ ਦੇਂਗਾ ਤੇ ਠੀਕ ਹੈ, ਖਾ ਲਾਂਗੇ, ਨਹੀਂ ਤੇ ਫਿਰ ਰੋਜ਼ਾ ਰੱਖ ਲਵਾਂਗੇ। ਅੱਲਾਹ ਅਸੀਂ ਸਮਝਦੇ ਹਾਂ ਤੂੰ ਹੀ ਇੰਜ ਹੀ ਰਾਜ਼ੀ ਹੈ ਤੇ ਅਸੀਂ ਵੀ ਇੰਜ ਹੀ ਰਾਜ਼ੀ ਹਾਂ। ਲਓ ਜੀ ਸਾਹਿਬੋ, ਵੇਖੋ ਬਾਜਵਾ ਸਾਹਿਬ ਨੇ ਜ਼ਾਹਿਦ ਕੁਰੈਸ਼ੀ ਸਾਹਿਬ ਦੇ ਭੇਜੇ ਹੋਏ ਅਖਾਨ ਦੀ ਕਿੰਨੀ ਖੂਬਸੂਰਤ ਤਸ਼ਰੀਹ ਕੀਤੀ ਹੈ, ਕਿੰਨੀ ਪਿਆਰੀ ਵਿਆਖਿਆ ਕੀਤੀ ਹੈ। ਅਖਾਨ ਇਸ ਤਰ੍ਹਾਂ ਹੈ ਭਈ ਆਈ ਤੇ ਰੋਜ਼ੀ, ਨਹੀਂ ਤੇ ਰੋਜ਼ਾ। ਸਾਹਿਬੋ ਵੇਖੋ ਨਾ, ਜਿਹੜੇ ਮੁਤਵੱਕਲ ਲੋਕ ਹੁੰਦੇ ਨੇ, ਜਿਨ੍ਹਾਂ ਦਾ ਸਾਰਾ ਤਕੀਆ ਤਵੱਕਲ ਅੱਲਾਹ ਪਾਕ ਸੱਚੇ ਸਾਹਿਬ ਦੇ ਉੱਤੇ ਹੁੰਦਾ ਹੈ, ਉਹਦੀ ਰਜ਼ਾ ਦੇ ਨਾਲ ਜਿਹੜੇ ਰਾਜ਼ੀ ਰਹਿਣਾ ਜਾਣਦੇ ਨੇ, ਉਹਨਾਂ ਨੂੰ ਅੱਲਾਹ ਪਾਕ ਜਦੋਂ ਰਿਜ਼ਕ ਰੋਜ਼ੀ ਅਤਾ ਕਰਦੇ ਨੇ ਤੇ ਬਿਸਮਿਲ੍ਲਾ ਕਰਕੇ ਉਹਦੇ ਦਿੱਤੇ ਰੋਜ਼ੀ ਮਾਲ ਵਿੱਚੋਂ ਖਾਂਦੇ ਪੀਂਦੇ ਨੇ। ਲੇਕਿਨ ਪਿਆਰਿਓ, ਅਗਰ ਕਿਸੇ ਵੇਲੇ ਮਿਹਨਤ ਕਰਨ ਦੇ ਬਾਵਜੂਦ ਹਰ ਵਾਰੀ ਮੁਨਾਫਾ ਨਹੀਂ ਵੀ ਹੁੰਦਾ, ਕਿਸੇ ਵੇਲੇ ਕੋਈ ਪੁੱਠੀ ਪੈ ਜਾਂਦੀ ਏ,
ਜਾਂ ਕਿਸੇ ਵੇਲੇ ਕੋਈ ਥੋੜੀ ਬਹੁਤੀ ਤੰਗ ਦਸਤੀ ਦਾ ਵਕਤ ਆ ਜਾਂਦਾ ਹੈ ਤੇ ਗਿਲਾ ਨਹੀਂ ਕਰਦੇ, ਰੋਜ਼ਾ ਰੱਖ ਲੈਂਦੇ ਨੇ। ਹਜ਼ਰਤ ख्वाजा ਮੋਇਨੁद्ਦੀਨ ਚਿਸ਼ਤੀ ਅਜਮੇਰੀ, ਉਹਨਾਂ ਦੇ ਬਾਰੇ ਬੜੀ ਖੂਬਸੂਰਤ ਰਵਾਇਤ ਹੈ ਕਿ ਜਦੋਂ ਫਾਕਾ ਆ ਜਾਣਾ, ਕੋਈ ਸ਼ੈ ਖਾਣ ਪੀਣ ਨੂੰ ਨਾ ਹੋਣੀ, ਤੇ ਘਰ ਜੇ ਉਹਨਾਂ ਪੁੱਛਣਾ ਕਿ ਕੁਝ ਹੈ ਖਾਣ ਵਾਸਤੇ, ਤੇ ਖਵਾਤੀਨ ਖਾਨਾ ਵੇਖੋ, ਔਲੀਆ ਦੇ ਘਰ ਜਿਹੜੀਆਂ ਪਿਆਰਿਓ ਖਵਾਤੀਨ ਹੁੰਦੀਆਂ ਨੇ, ਉਹ ਵੀ ਤੇ ਅੱਲਾਹ ਪਾਕ ਦੀਆਂ ਵਲੀਆ ਹੁੰਦੀਆਂ ਨੇ ਨਾ, ਤੇ ਉਹਨਾਂ ਨੇ ਅੱਗੋਂ ਇਹ ਨਹੀਂ ਆਖਣਾ ਵੀ ਅੱਜ ਘਰ ਕੋਈ ਸ਼ੈ ਨਹੀਂ ਖਾਣ ਵਾਸਤੇ, ਜਾਂ ਅੱਜ ਭੁੱਖ ਲੰਘੀ ਹੈ, ਜਾਂ ਅੱਜ ਫਾਕਾ ਹੀ ਹੈ। ਤੇ ਉਹਨਾਂ ਅੱਗੋਂ ਕੀ ਜਵਾਬ ਦੇਣਾ? ਆਪ ਸਰਕਾਰ ਨੇ ਪੁੱਛਣਾ ਕਿ ਖਾਣੇ ਵਾਸਤੇ ਹੈ ਵੇ ਕੋਈ ਸ਼ੈ ਖਾਣ ਪੀਣ ਵਾਸਤੇ, ਤੇ ਉਹਨਾਂ ਨੇ ਅੱਗੋਂ ਫਰਮਾਣਾ ਅੱਜ ਅਸੀਂ ਅੱਲਾਹ ਪਾਕ ਦੇ ਪ੍ਰਾਹੁਣੇ ਆ। ਯਾਨੀ ਉਹਨਾਂ ਆਖਣਾ ਕਿ ਅੱਜ ਅਸੀਂ ਰੱਬ ਦੇ ਪ੍ਰਾਹੁਣੇ ਆ। ਵੇਖੋ ਕਿੱਡਾ ਮਿੱਠਾ ਜਵਾਬ ਹੈ। ਯਾਨੀ ਇਹ ਨਹੀਂ ਆਖਣਾ ਵੀ ਅੱਜ ਕੁਛ ਵੀ ਨਹੀਂ, ਆਖ ਦੇਣਾ ਵੀ ਅੱਜ ਅਸੀਂ ਅੱਲਾਹ ਦੇ ਪ੍ਰਾਹੁਣੇ ਆ। ਹੁਣ ਸਾਹਿਬ ਦੇ ਜੋ ਪ੍ਰਾਹੁਣੇ ਆ, ਤੇ ਜਿਹਦੇ ਘਰ ਪ੍ਰਾਹੁਣੇ ਜਾਈਏ ਆਪੇ ਖਵਾਉਂਦਾ, ਤੇ ਮਤਲਬ ਇਹ ਹੋਣਾ ਕਿ ਹੁਣੇ ਕੁਛ ਘੱਲ ਦੇਗਾ ਤੇ ਖਾ ਲਾਂਦੇ, ਨਹੀਂ ਤੇ ਫਿਰ ਰੋਜ਼ਾ ਤੇ ਹੈ ਹੀ ਹੈ ਨਾ, ਉਹਦੇ ਅੱਜ ਪ੍ਰਾਹੁਣੇ ਆ। ਹਾਂਜੀ, ਇਹ ਪਿਆਰਿਓ ਮੁਤਵੱਕਲ ਲੋਕਾਂ ਦੀਆਂ ਬਾਤਾਂ ਨੇ, ਜਿਨ੍ਹਾਂ ਨੂੰ ਅੱਲਾਹ ਪਾਕ ਵਲਾਇਤ ਦੇ ਮਰਤਬੇ ਦੇ ਨਾਲ ਸਰਫਰਾਜ਼ ਕਰਦੇ ਨੇ, ਨਵਾਜ਼ਦੇ ਨੇ। ਉਹਨਾਂ 'ਚ ਗੁਣ ਹੁੰਦੇ ਨੇ, ਉਹ ਅੱਲਾਹ ਪਾਕ ਦੇ ਸਾਬਰ ਤੇ ਸ਼ਾਕਰ ਬੰਦੇ, ਹਰ ਵਕਤ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਵਾਲੇ ਹੁੰਦੇ ਨੇ। ਉਹਨਾਂ ਬੰਦਿਆਂ ਵੱਲ ਇਸ਼ਾਰਾ ਕੀਤਾ ਗਿਆ ਹੈ, ਸਾਨੂੰ ਉਹਨਾਂ ਦੀ ਸ਼ਨਾਖਤ ਕਰਵਾਈ ਗਈ ਹੈ ਕਿ ਅੱਲਾਹ ਪਾਕ ਦੇ ਮੁਤਵੱਕਲ ਜਿਹੜੇ ਬੰਦੇ ਨੇ, ਉਹ ਉਹਨਾਂ ਦਾ ਕੀ ਵਰਤਾਰਾ ਹੁੰਦਾ ਵੀ ਆਈ ਤੇ ਰੋਜ਼ੀ ਬਿਸਮਿਲ੍ਲਾ, ਤੇ ਨਹੀਂ ਤੇ ਰੋਜ਼ਾ, ਯਾਨੀ ਨਹੀਂ ਤੇ ਫਿਰ ਉਹ ਅੱਲਾਹ ਦੇ ਪ੍ਰਾਹੁਣੇ ਹੁੰਦੇ ਨੇ। ਤੇ ਅੱਲਾਹ ਪਾਕ ਬੜਾ ਹੀ ਵੱਡਾ ਮੇਜ਼ਬਾਨ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।